ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਹੋਮ ਪ੍ਰਾਈਸਿਸ ਦੇ ਵਿੱਚ ਕਲੈਪਸ ਆਉਣ ਵਾਲਾ ਆ। ਇਹ ਜੋ ਐਕਸਪਰਟਸ ਆ ਉਹ ਕਹਿ ਰਹੇ ਹੈਗੇ ਆ। S&P ਕੋਰਲੋਜਿਕ ਕੇਸ ਸ਼ਿਲਰ ਜੋ 20 ਸਿਟੀ ਹੋਮ ਪ੍ਰਾਈਸ ਇੰਡੈਕਸ ਆ, ਉਹ ਇਸ ਟਾਈਮ ਲੋਐਸਟ ਲੈਵਲ ਦੇ ਉੱਤੇ ਹੈਗਾ। ਪਿਛਲੇ 9 ਮਹੀਨਿਆਂ ਦੇ ਵਿੱਚ ਘਰਾਂ ਦੀਆਂ ਸੇਲ ਹਰ ਮਹੀਨੇ ਲਗਾਤਾਰ ਘਟਦੀਆਂ ਗਈਆਂ ਹੈਗੀਆਂ ਆ। ਸਪਲਾਈ ਜਿਹੜੀ ਸਿੰਗਲ ਫੈਮਿਲੀ ਹੋਮਸ ਦੀ ਆ ਉਹ ਵੱਧ ਰਹੀ ਹੈਗੀ ਆ। ਮਾਰਗੇਜ ਰੇਟਸ ਇਸ ਟਾਈਮ 7% ਦੇ ਕਰੀਬ ਹੈਗੇ ਆ। ਤੇ ਇੱਕ ਪੈਂਥੀਓਨ ਜੋ ਹੈਗੀ ਆ ਮੈਕਰੋ ਇਕਨੋਮਿਕਸ ਦੇ ਇਕੋਨੋਮਿਸਟ ਕੀਰਨ ਕਲੈਂਸੀ, ਉਹਨਾਂ ਨੇ ਕਿਹਾ ਹੈ ਵੀ ਪ੍ਰਾਈਸਸ ਦੇ ਵਿੱਚ ਕਲੈਪਸ ਇਹ ਆ ਰਿਹਾ, ਇਹ ਸਾਹਮਣੇ ਦਿਸ ਰਿਹਾ ਹੈਗਾ। ਪਿਛਲੇ ਕਈ ਮਹੀਨਿਆਂ 'ਚ ਕਈ ਇਕੋਨੋਮਿਸਟ ਹਜੇ ਇਹਦੇ ਬਾਰੇ ਚੁੱਪ ਸੀ, ਪਰ ਅਲਟੀਮੇਟਲੀ ਕਹਿੰਦੇ ਉਹਨਾਂ ਨੇ ਇਹ ਕਿਹਾ ਵੀ 20% ਜਿਹੜਾ ਜੂਨ ਮਹੀਨੇ ਦਾ ਪੀਕ ਸੀ ਉਹ ਤੋਂ ਥੱਲੇ ਜਾ ਸਕਦਾ ਹੈ। ਗੋਲਡਮਨ ਸ਼ੈਕ ਨੇ ਵੀ ਜੋ ਆਊਟਲੁੱਕ ਆ ਹੋਮ ਪ੍ਰਾਈਸਸ ਦੀ ਪਹਿਲਾਂ ਫਲੈਟ ਦੱਸਿਆ ਸੀ, ਹੁਣ ਉਹਨਾਂ ਨੇ ਇਹ ਕਿਹਾ ਵੀ 4% ਅਗਲੇ ਸਾਲ ਡਾਊਨ ਹੋਊਗੀ। ਜੀ ਜੀ। ਕਹਿੰਦੇ ਵੀ ਅੱਧੀ ਕੈਲੀਫੋਰਨੀਆ ਨੂੰ ਉਸ ਤੇ ਜਿਹੜੇ ਇਨਫਲੇਸ਼ਨ ਰਿਲੀਫ ਪੇਮੈਂਟਸ ਆ ਇਸ਼ੂ ਕਰ ਦਿੱਤੇ ਗਏ ਆ। ਜਿਹੜਾ ਫਰੈਂਚਾਈਜ਼ੀ ਟੈਕਸ ਬੋਰਡ ਆ ਉਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ। 6.7 ਮਿਲੀਅਨ ਲੋਕਾਂ ਨੂੰ ਆਲਰੇਡੀ ਡਾਇਰੈਕਟ ਡਿਪੋਜ਼ਿਟ ਹੋ ਚੁੱਕੇ ਨੇ ਤੇ 2.5 ਮਿਲੀਅਨ ਲੋਕਾਂ ਨੂੰ ਡੈਬਿਟ ਕਾਰਡਸ ਜਿਹੜੇ ਆਲਰੇਡੀ ਸੈਂਡ ਆਊਟ ਕਰ ਦਿੱਤੇ ਗਏ ਨੇ। 200 ਤੋਂ $1050 ਤੱਕ ਦੇ ਜਿਹੜੇ ਇਨਫਲੇਸ਼ਨ ਰਿਲੀਫ ਪੇਮੈਂਟਸ ਆ ਉਹ ਦਿੱਤੀਆਂ ਗਈਆਂ ਆ। ਤੇ ਕਹਿੰਦੇ ਐਵਰੇਜ ਪੇਮੈਂਟ ਸੋ ਫਾਰ $544 ਦੀ ਜਿਹੜੀ ਉਹ ਬਣਦੀ ਆ। ਸੋ ਹੁਣ ਕਹਿੰਦੇ ਆ ਵੀ ਅੱਧੀ ਕੈਲੀਫੋਰਨੀਆ ਜਿਹੜੀ ਅਜੇ ਬਚੀ ਆ ਤੇ ਆਉਂਦੀ ਜਨਵਰੀ ਮਹੀਨੇ ਤੱਕ ਅਗਲੇ ਸਾਲ ਦੀ, ਉਦੋਂ ਤੱਕ ਇਹਨਾਂ ਨੂੰ ਜਿਹੜੀਆਂ ਪੇਮੈਂਟਸ ਆ ਉਹ ਘੱਲ ਦਿੱਤੀਆਂ ਜਾਣਗੀਆਂ। ਕਹਿੰਦੇ ਵੀ ਹੁਣ ਜਿਹੜੇ ਪੇਮੈਂਟ ਸਕੈਜੂਲ ਦੇ ਹਿਸਾਬ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਗੋਲਡਨ ਸਟੇਟ ਸਟਿਮੂਲਸ 2021 ਦੇ ਵਿੱਚ ਮਿਲਿਆ ਤੇ ਲਾਸਟ ਨੇਮ ਜਿਨ੍ਹਾਂ ਦਾ ਐਨ ਦੇ ਨਾਲ ਸਟਾਰਟ ਹੁੰਦਾ, ਐਨ ਤੋਂ Z ਤੱਕ, ਉਹਨਾਂ ਨੂੰ, ਤੇ ਜਿਨ੍ਹਾਂ ਨੂੰ ਇਹ ਜਿਹੜੇ ਸਟਿਮੂਲਸ ਪੇਮੈਂਟਸ ਜਿਹੜੀਆਂ ਨਹੀਂ ਸੀ ਮਿਲੀਆਂ ਉਹਨਾਂ ਦੇ ਸਾਰੇ ਲਾਸਟ ਨੇਮ ਵਾਲੇ, ਤੇ ਜਿਨ੍ਹਾਂ ਨੂੰ ਡਾਇਰੈਕਟ ਡਿਪੋਜ਼ਿਟ ਮਿਲਣਾ ਸੀ ਪਰ ਉਹਨਾਂ ਨੇ ਬੈਂਕ ਇਨਫੋਰਮੇਸ਼ਨ ਚੇਂਜ ਕਰ ਦਿੱਤੀ ਆ, ਉਹਨਾਂ ਨੂੰ ਜਿਹੜੀਆਂ ਹੁਣ ਇਹ ਪੇਮੈਂਟਸ ਜਿਹੜੀਆਂ ਰਹਿ ਗਈਆਂ ਆ ਉਹ ਮਿਲਣਗੀਆਂ। ਅਪਰੋਕਸੀਮੇਟਲੀ 9.3 ਮਿਲੀਅਨ ਪੇਮੈਂਟਸ ਹੋ ਚੁੱਕੀਆਂ ਆ ਤੇ ਕੁੱਲ 17.3 ਮਿਲੀਅਨ ਕੈਲੀਫੋਰਨੀਅਨਸ ਇਸ ਦੇ ਅੰਡਰ ਆਉਂਦੇ ਸੀ। ਅਗਲੀ ਖਬਰ ਵਿੱਚ ਕੀ ਆ, ਅੱਜ ਲੋਨ ਮਸਕ ਨੇ ਇਹ ਕਿਹਾ ਵੀ ਐਪਲ ਕੰਪਨੀ ਨੇ ਉਹਨਾਂ ਨੂੰ ਥ੍ਰੈਟ ਕੀਤਾ ਆ ਵੀ ਟਵਿੱਟਰ ਨੂੰ ਐਪ ਦੇ ਸਟੋਰ ਤੋਂ ਰਿਮੂਵ ਕੀਤਾ ਜਾ ਸਕਦਾ ਹੈਗਾ ਆ। ਇਹ ਉਹਨਾਂ ਨੇ ਅੱਜ ਸਵੇਰੇ ਕਾਫੀ ਟਵੀਟਸ ਛੱਡੀਆਂ ਇਲੋਨ ਮਸਕ ਨੇ। ਬਿਲੀਅਨਰ CEO ਟਵਿੱਟਰ ਦੇ ਤੇ ਟੈਸਲਾ ਦੇ, ਉਹਨਾਂ ਨੇ ਇਹ ਕਿਹਾ ਕਿ ਐਪਲ ਉਹਨਾਂ ਨੂੰ ਪ੍ਰੈਸ਼ਰ ਕਰ ਰਿਹਾ ਆ ਕੰਟੈਂਟ ਮੋਡਰੇਸ਼ਨ ਡਿਮਾਂਡਸ ਦੇ ਉੱਤੇ। ਇਹ ਹਜੇ ਤੱਕ ਅਨਕਨਫਰਮਡ ਆ ਐਪਲ ਵੱਲੋਂ ਵੀ ਉਹ ਇਦਾਂ ਦਾ ਜਿਹੜਾ ਸਟੈਪ ਲੈਣ ਜਾ ਰਹੇ ਆ ਕਿ ਨਹੀਂ, ਪਰ ਪਹਿਲਾਂ ਐਪਲ ਨੇ ਕੁਝ ਕੀਤਾ ਹੈਗਾ। ਐਪਲ ਨੇ ਕੁਝ ਐਪਸ ਜਿੱਦਾਂ ਗੈਬ ਤੇ ਪਾਰਲਰ ਆ ਉਹਨਾਂ ਨੂੰ ਰਿਮੂਵ ਵੀ ਕੀਤਾ ਸੀ। ਪਾਰਲਰ ਬਹੁਤ ਪਪੂਲਰ ਹੈ US ਕੰਜ਼ਰਵੇਟਿਵਸ ਦੇ ਵਿੱਚ, ਤੇ ਇਸ ਨੂੰ 2021 ਚ ਫਿਰ ਰੀਸਟੋਰ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਆਪਣੀ ਐਪ ਅਪਡੇਟ ਕੀਤੀ ਕੰਟੈਂਟ ਤੇ ਮੋਡਰੇਸ਼ਨ ਪ੍ਰੈਕਟਿਸ ਦੇ ਮਾਮਲੇ ਦੇ ਵਿੱਚ। ਕਹਿੰਦੇ ਵੀ ਐਪਲ ਨੇ ਕਾਫੀ ਜ਼ਿਆਦਾ ਐਡਵਰਟਾਈਜ਼ਮੈਂਟ ਆ ਟਵਿੱਟਰ ਦੇ ਉੱਤੇ ਕਰਨੀ ਉਹ ਸਟਾਪ ਕਰ ਦਿੱਤੀ ਹੈਗੀ ਆ। ਇਸ ਸਬੰਧ ਦੇ ਵਿੱਚ ਐਲੋਨ ਮਸਕ ਇਹ ਕਹਿੰਦੇ ਆ ਵੀ ਐਪਲ ਫ੍ਰੀ ਸਪੀਚ ਨੂੰ ਅਮਰੀਕਾ ਦੇ ਵਿੱਚ ਨਫ਼ਰਤ ਕਰਦੇ ਆ। $44 ਬਿਲੀਅਨ ਲਾ ਕੇ ਐਪਲ ਦੇ CEO ਨੇ ਕੰਪਨੀ ਖਰੀਦੀ ਹੈਗੀ ਹੈ। ਇਹ ਸੇਮ ਲਾਈਨ ਉਸਨੇ ਐਪਲ ਦੇ CEO ਟਿਮ ਕੁੱਕ ਨੂੰ ਵੀ ਉਹਨਾਂ ਦੇ ਟਵਿੱਟਰ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਹੈਗੀ ਆ ਵੀ ਵਾਟਸ ਗੋਇੰਗ ਔਨ ਹੇਅਰ। ਸੋ ਇਹ ਹਜੇ ਤੱਕ ਕਲੀਅਰ ਨਹੀਂ ਕਿ ਕਿੰਨਾ ਕੁ ਕਿੱਥੇ ਤੱਕ ਇਹ ਮਾਮਲਾ ਪਹੁੰਚਿਆ ਆ ਵੀ ਇਸ ਨੂੰ ਰਿਮੂਵ ਕੀਤਾ ਜਾ ਸਕਦਾ ਕਿ ਨਹੀਂ। ਪਰ ਜੇ ਐਡਵਰਟਾਈਜ਼ਮੈਂਟ ਤੇ ਦੇਖਿਆ ਜਾਵੇ, ਕਹਿੰਦੇ ਵੀ ਟਵਿੱਟਰ ਦੀ ਐਡਸ ਦੇ ਉੱਤੇ $131,000 ਨਵੰਬਰ 10 ਤੋਂ ਨਵੰਬਰ 16 ਤੱਕ ਖਰਚ ਕੀਤਾ ਗਿਆ ਸੀ, ਜੋ ਕਿ ਜੇ ਸੇਮ ਵੀਕ ਦਾ ਅਕਤੂਬਰ ਮਹੀਨੇ ਦੇਖਿਆ ਜਾਵੇ 2,20,800 ਸੀ। ਸੋ ਕਾਫੀ ਜ਼ਿਆਦਾ ਐਡਵਰਟਾਈਜ਼ਮੈਂਟ ਟਵਿੱਟਰ ਦੇ ਉੱਤੇ ਘਟਾ ਦਿੱਤੀ ਗਈ ਹੈ ਜੀ। ਇਹ ਇਹਨਾਂ ਨੇ ਦਾਅਵਾ ਕੀਤਾ ਹੈ, ਐਪਲ ਨੇ ਇਸ ਚੀਜ਼ ਦੀ ਕੋਈ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਵੀ ਇਹਨਾਂ ਨੇ ਐਪ ਸਟੋਰ ਤੋਂ ਇਹਨਾਂ ਨੂੰ ਹਟਾਉਣ ਦੀ ਟਵਿੱਟਰ ਦੀ ਜਿਹੜੀ ਉਹ ਗੱਲ ਆਖੀ ਆ। ਤੇ ਐਪਲ ਕਹਿੰਦੇ ਆ ਵੀ 30% ਟੈਕਸ ਵੀ ਲਾਉਂਦਾ ਆ ਜਿਹੜਾ ਵੀ ਕੋਈ ਐਪ
ਸਟੋਰ ਦੇ ਥਰੂ ਕੁਛ ਵੀ ਬਾਏ ਜਿਹੜਾ ਉਹ ਕਰਦਾ ਆ। ਇਹ ਪ੍ਰੈਕਟਿਸ ਦੇ ਬਾਰੇ ਤਕਰੀਬਨ ਕਾਫੀ ਲੋਕਾਂ ਨੂੰ ਜਿਹੜਾ ਉਹ ਪਤਾ ਵੀ ਸੀਗਾ। ਕਈ ਹੋਰ ਕੰਪਨੀਆਂ ਦੇ ਵੀ ਐਪਲ ਦੇ ਨਾਲ ਇਸੇ ਚੀਜ਼ ਉੱਤੇ ਸਿੰਗ ਜਿਹੜੇ ਉਹ ਪਹਿਲੋਂ ਫਸਦੇ ਰਹੇ ਹੈਗੇ ਆ। ਸੋ ਮਸਕ ਨੇ ਜਿਹੜਾ ਹੁਣ ਦਾਅਵਾ ਕੀਤਾ ਆ ਐਪਲ ਦੇ ਵੱਲੋਂ, ਹਰ ਇੱਕ ਜਣਾ ਇੰਤਜ਼ਾਰ ਕਰ ਰਿਹਾ ਵੀ ਕੋਈ ਟਿੱਪਣੀ ਜਿਹੜੀ ਉਹ ਆਵੇ। ਤੇ ਪਰ ਕਹਿੰਦੇ ਆ ਉਹਨੇ ਮੀਮ ਵੀ ਇੱਕ ਜਿਹੜੀ ਉਹ ਪਾਈ ਵੀ ਹੀ ਇਜ਼ ਰੈਡੀ ਟੂ ਗੋ ਟੂ ਵਾਰ ਵਿਦ ਐਪਲ, ਵੀ ਉਸ ਦੇ ਨਾਲ ਹੁਣ ਲੱਗਦਾ ਵੀ ਪੂਰੀ ਤਰ੍ਹਾਂ ਆਪਣੇ ਸਿੰਗ ਇਹ ਫਸਾਉਣ ਜਾ ਰਿਹਾ ਆ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵੈਦਰ ਦੇ ਵਿੱਚ, ਮੌਸਮ ਦੇ ਵਿੱਚ ਥੋੜੀ ਤਬਦੀਲੀ ਦੇਖਣ ਨੂੰ ਮਿਲੂਗੀ ਅਗਲੇ ਵੀਕ ਦੇ ਵਿੱਚ। ਕਹਿੰਦੇ ਇੱਕ ਐਟਮੋਸਫੇਰਿਕ ਰਿਵਰ ਜਿਸ ਦੇ ਨਾਲ ਕਾਫੀ ਭਾਰੀ ਬਰਫ਼ਬਾਰੀ ਤੇ ਮੀਂਹ ਜਿਹੜਾ ਆ ਵਾਸ਼ਿੰਗਟਨ ਤੋਂ ਲੈ ਕੇ ਨਦਰਨ ਕੈਲੀਫੋਰਨੀਆ ਤੱਕ ਸਾਰੇ ਪਾਸੇ ਉਹ ਦੇਖਣ ਨੂੰ ਮਿਲੇਗਾ। ਸੋ ਇਸ ਦੀ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਜ਼ਰੂਰਤ ਆ, ਲੋੜ ਆ ਵੀ ਭਾਰੀ ਮੀਂਹ ਤੇ ਭਾਰੀ ਬਰਫ਼ਬਾਰੀ ਜਿਹੜੀ ਆ ਉਹ ਪਵੇ। ਭਾਰੀ ਬਰਫ਼ਬਾਰੀ ਦੀ ਜਿਹੜੀ ਉਹ ਜ਼ਿਆਦਾ ਦਰਕਾਰ ਜਿਹੜੀ ਉਹ ਰਹਿੰਦੀ ਆ ਵੀ ਸਿਆਰਾ ਨਵਾਡਾਸ ਜਿਹੜੀਆਂ ਆ ਉਹ ਚੋਟੀਆਂ ਭਰੀਆਂ ਰਹਿਣ ਬਰਫ਼ ਦੇ ਨਾਲ। ਆਲਦੋ ਇਹ ਨਦਰਨ ਕੈਲੀਫੋਰਨੀਆ ਤੱਕ ਮੋਸਟਲੀ ਸੀਮਤ ਜਿਹੜਾ ਉਹ ਰਹਿਣ ਦੀਆਂ ਕਿਆਸ ਰਹੀਆਂ ਨੇ। ਤੇ ਇੱਧਰ ਜਿਹੜੇ ਸਦਰਨ ਕੈਲੀਫੋਰਨੀਆ 'ਚ ਬੈਠੇ ਆ ਅਸੀਂ, ਸੈਂਟਰਲ ਵੈਲੀ 'ਚ ਜਾਂ ਇਸ ਤੋਂ ਹੇਠਾਂ ਹੋਰ, ਤੇ ਇਹ ਜ਼ਰੂਰ ਉਮੀਦ ਕਰਦੇ ਆ ਵੀ ਚਲੋ ਥੋੜ੍ਹਾ ਬਹੁਤਾ ਮੀਂਹ ਇੱਧਰ ਵੀ ਜਿਹੜਾ ਉਹ ਪੈ ਜਾਵੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਲ ਥਲ ਵੀ ਜਿਹੜੀ ਉਹ ਹੋਊਗੀ, ਚੰਗੇ ਮੀਂਹ ਵੀ ਜਿਹੜੇ ਉਹ ਪੈਣਗੇ ਤੇ ਠੰਡ ਤੇ ਆਟੋਮੈਟਿਕਲੀ ਉਹਦੇ ਨਾਲ ਵਧਣ ਦੀ ਸੰਭਾਵਨਾ